ਸਭ ਤੋਂ ਪਹਿਲੇ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਸਰਦਾਰ ਸਿੱਖ ਸੰਗਤ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਅੱਜ ਦੇ ਵਲੌਗ ਦੇ ਵਿੱਚ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਖੁਸ਼ ਆਮਦੀਦ ਕਰਦੇ ਆ ਜੀ। ਅੱਜ ਦਾ ਵਲੌਗ ਸ਼ੁਰੂ ਦੁਪਹਿਰਾ ਹੋ ਗਿਆ, ਤਕਰੀਬਨ 12:30 1 ਵਜੇ ਦਾ ਟਾਈਮ ਹੋ ਗਿਆ ਤੇ ਮੇਰੇ ਨਾਲ ਅੱਜ ਆਪਣੇ ਇਸ ਵਲੌਗ ਦੇ ਵਿੱਚ ਮੌਜੂਦ ਆ ਜੀ ਚੌਧਰੀ ਜ਼ਾਹਦ ਅੰਟਾਲ ਸਾਹਿਬ ਜੀ। ਇਹ ਵੀ ਜੀ ਆਪਣਾ ਚੜ੍ਹਦੇ ਪੰਜਾਬ ਤੋਂ ਹੀ ਆਏ ਹੋਏ ਆ। ਪਿੰਡ ਇਹਨਾਂ ਦਾ ਦੱਸਦੇ ਆ ਤੁਹਾਨੂੰ ਕੀ ਹੈਗਾ। ਅੰਟਾਲ ਇਹਨਾਂ ਦੀ ਜਿਹੜੀ ਗੋਤ ਹੈਗੀ ਆ ਜੱਟਾਂ ਦੇ ਵਿੱਚ। ਤੇ ਅਸੀਂ ਚੱਲੇ ਸੀਗੇ ਸਮੁੰਦਰੀ ਰੋਡ ਆ, ਤੁਸੀਂ ਦੇਖੋ ਸ਼ਾਨਦਾਰ ਰੋਡ ਆ, ਸਾਡੇ ਪਿੰਡ ਨੂੰ ਵੀ ਆਂਦਾ, ਐਵੇਂ ਕਿਵੇਂ ਦੀ ਗੱਲ ਨਹੀਂ ਹੈਗੀ। ਤੇ ਅਸੀਂ ਇਸ ਵੇਲੇ ਹੈਗੇ ਜੀ 448 ਕਾਬੇ ਨਿਸ਼ਾਰਨ। ਅੱਜ ਤੱਕ ਤੁਹਾਨੂੰ ਆ ਬੋਰਡ ਵੀ ਨਜ਼ਰ ਆ ਰਿਹਾ। ਸਮੁੰਦਰੀ ਅਸੀਂ ਕੀ ਲੈਣ ਚੱਲੇ ਆ, ਕਿਵੇਂ ਚੱਲੇ ਆ, ਕੀ ਗੱਲਬਾਤ ਆ, ਇਹ ਵੀ ਤੁਹਾਡੇ ਨਾਲ ਅਸੀਂ ਸਾਂਝ ਕਰਦੇ ਆ। ਤੁਸੀਂ ਮੇਰੀ ਪਿਛਲੀ ਵੀਡੀਓ ਦੇ ਵਿੱਚ ਨਾ ਵਾਹਵਾ 2 ਮਹੀਨੇ ਚ ਪਿੱਛੇ ਜਾਈਏ, ਤੁਸੀਂ ਦੇਖਿਆ ਹੋਣਾ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ। ਅੰਜਮ ਸਰੋਇਆ ਵੀਰ ਦੀ ਵੀਡੀਓ 'ਚ ਵੀ ਗੱਲ ਹੋਈ ਕਿ ਮੇਰਾ ਛੋਟਾ ਭਾਈ ਨਾਦਰ ਮਕਬੂਲ, ਉਹਨਾਂ ਦੀ ਤਬੀਅਤ ਥੋੜੀ ਜਿਹੀ ਖਰਾਬ ਹੋ ਗਈ ਸੀਗੀ ਤੇ ਹੁਣ ਅਲਹਮਦੁਲਿਲਾ ਤੁਹਾਡੀ ਦੁਆਵਾਂ ਦੇ ਨਾਲ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਦੇ ਨਾਲ ਨਾ 90% ਉਹ ਬਿਲਕੁਲ ਜ਼ਬਰਦਸਤ ਆ, ਕਾਫੀ ਬਿਹਤਰੀ ਆਈ ਹੈ, ਬਹੁਤ ਬਿਹਤਰ ਹੈ। ਤੇ ਸਾਡੇ ਬੈਠੇ ਆ ਉਹ ਨਾਲ, ਇਹ ਦੇਖੋ ਪਿੱਛੇ, ਸਲਾਮ ਕਰ ਬਈ। ਤੇ ਅਸੀਂ ਚੱਲੇ ਆ ਜੀ ਉਹਨਾਂ ਦੀ ਦਵਾਈ ਦੇ ਸਿਲਸਿਲੇ ਸੀ। ਨਵੀਦ ਆਲਮ ਸਾਹਿਬ ਸਾਡੇ ਡਾਕਟਰ ਹੈਗੇ, ਫੈਸਲਾਬਾਦ ਤੋਂ ਆਉਂਦੇ ਆ, ਸਮੁੰਦਰੀ ਬੰਦੇ ਹੈਗੇ। ਮੈਂ ਕਿਹਾ ਸੀ ਚਲੋ ਨਾਲੇ ਤੇ ਨਾਦਰ ਇੱਧਰ ਹੋ ਜਾਤੇ ਇੱਧਰ ਸਾਹਮਣੇ ਵੀਰੇ। ਇਹ ਜੀ ਅਲਹਮਦੁਲਿਲਾ ਨਾਦਰ ਹੁਣ ਬਿਲਕੁਲ ਦੇਖੋ ਤੁਸੀਂ ਬੈਠਾ ਆ ਨੇੜੇ ਇੱਧਰ ਆ ਸਾਹਮਣੇ ਚੱਲਦਾ ਕਰ ਰਿਹਾ। ਇਹ ਸਾਡਾ ਭਰਾ ਬੜਾ ਸ਼ਰਮੀਲਾ ਜਿਹਾ ਜੀ, ਇਹ ਘੱਟ ਹੀ ਗੱਲਬਾਤ ਕਰਦਾ ਇਹ। ਤੇ ਹਾਲਾਂਕਿ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਖਾਲਦ ਨੇ ਇਹਨੂੰ ਕਿਹਾ ਯਾਰ ਤੂੰ ਨਾ ਜਿਹੜੇ ਦੋਸਤਾਂ ਨੇ ਤੇਰੇ ਵਾਸਤੇ ਦੁਆਵਾਂ ਕੀਤੀਆਂ, ਭਰਾਵਾਂ ਨੇ, ਸਾਰਿਆਂ ਨੇ, ਕਿਉਂਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਇੱਕ ਦੁਆਈ ਆ, ਉਹਨੂੰ ਅਸੀਂ ਦੁਆ ਕਹਿੰਦੇ, ਇੱਕ ਦੁਆ ਆ ਜਿਹੜੀ ਰੱਬ ਦੇ ਹਜ਼ੂਰ ਕੀਤੀ ਜਾਂਦੀ, ਠੀਕ ਹੈ ਨਾ ਜੀ। ਹਾਂ, ਜਿਹੜੀ ਐਨ ਨਾਲ ਬਣਦੀ ਆ। ਤੇ ਦਵਾਈ ਵੀ ਕੰਮ ਕਰਦੀ ਆ, ਲੇਕਿਨ ਉਦੋਂ ਕੰਮ ਕਰਦੀ ਜਦੋਂ ਨਾਲ ਦੁਆ ਹੋਵੇ, ਠੀਕ ਹੈ ਜੀ। ਤੇ ਉਹ ਤੁਹਾਡੇ ਭਰਾਵਾਂ ਦੀ ਦੁਆਵਾਂ ਦੇ ਨਾਲ ਜੀ ਅੱਲਾਹ ਤਾਲਾ ਨੇ ਸਿਹਤ ਤੰਦਰੁਸਤੀ ਦਿੱਤੀ ਹੈ। ਔਰ ਜਿਵੇਂ ਖਾਲਦ ਭਾਈ ਨੇ ਕਿਹਾ ਕਿ 90% ਹੁਣ ਫਿੱਟ ਨੇ, ਬਾਕੀ ਮਾਮਲਾ ਤੇ ਰਿਕਵਰੀ ਹੋ ਰਹੀ ਹੈ ਅਲਹਮਦੁਲਿਲਾ। ਉਸੇ ਸਿਲਸਿਲੇ 'ਚ ਡਾਕਟਰ ਨਵੀਦ ਆਲਮ ਸਾਹਿਬ ਨੇ ਸਾਡੇ ਨਿਊਰੋ ਫਿਜ਼ੀਸ਼ੀਅਨ ਆਪਣਾ ਤੋਂ ਫੈਸਲਾਬਾਦ ਤੋਂ, ਤੇ ਉਹ ਆਉਂਦੇ ਨੇ ਇੱਥੇ ਸਮੁੰਦਰੀ। ਬਹੁਤ ਜੀ ਬਹੁਤ ਵਧੀਆ ਵੱਡੇ ਡਾਕਟਰ, ਬੜੇ ਅੱਛੇ ਔਰ ਬੜੇ ਤਜਰਬਾਕਾਰ ਨੇ ਉਹ। ਤੇ ਉਹਨਾਂ ਕੋਲ ਟਾਈਮ ਲਿਆ ਹੋਇਆ ਜੀ। ਤੇ ਹੁਣ ਉਸੇ ਸਿਲਸਿਲੇ 'ਚ ਅਸੀਂ ਸਮੁੰਦਰੀ ਜਾ ਰਹੇ ਹਾਂ ਇਹਨਾਂ ਦਾ ਚੈੱਕਅਪ ਕਰਾਉਣਾ। ਤੇ ਬਾਕੀ ਤੁਹਾਡੇ ਨਾਲ ਹੁਣ ਰਾਣਾ ਨਾਦਰ ਸਾਹਿਬ ਜਨਾਬ ਤੁਹਾਡਾ ਸ਼ੁਕਰੀਆ ਵੀ ਅਦਾ ਕਰਦੇ ਨੇ ਜੀ। ਨਹੀਂ ਕਾਰ ਗੱਲ ਸ਼ੁਕਰੀਆ ਅਦਾ ਕਰਨ ਦੇ ਬੰਦਿਆਂ ਨੇ ਦੁਆਵਾਂ ਕੀਤੀਆਂ। ਹਾਂ, ਇਹ ਬੜਾ ਸ਼ੁਕਰੀਆ। ਹਾਂ ਨਹੀਂ ਕਹਿਆ ਮੈਂ ਠੀਕ ਆ ਹੁਣ ਤੁਹਾਡੀ ਦੁਆਵਾਂ ਦੇ ਨਾਲ। ਹਾਂ ਮੈਂ ਕਿਤੇ ਨੇੜੇ ਕਰ ਲਾ, ਬੋਲ ਨਾ ਯਾਰ, ਕੋਈ ਨਹੀਂ। ਹਾਂ ਲਓ ਜੀ, ਗੱਲ ਜਿਹੜਾ ਨਾ ਉਹ ਕੋਈ ਨਹੀਂ ਕਰਦਾ ਹੈਗਾ ਸੌਖੀ ਜੀ, ਬੜਾ ਸ਼ਰਮੀਲਾ ਜਿਹਾ ਪੁੱਤਰਾ ਬਣਾ ਹੈ। ਤੇ ਪਰ ਜੀ ਬਹੁਤ ਮਿਹਰਬਾਨੀ ਆ ਅੱਲਾਹ ਪਾਕ ਦੀ, ਉਸ ਤੋਂ ਬਾਅਦ ਵੀਰਾਂ ਭਰਾਵਾਂ ਦੀ ਜਿਨ੍ਹਾਂ ਨੇ ਦੁਆਵਾਂ ਕੀਤੀਆਂ। ਹਾਂ ਤੇ ਅੱਜ ਤੁਹਾਡੀ ਚਲੋ ਇਹ ਵੀਡੀਓ ਦੇ ਵਿੱਚ ਤਾਂ ਆ ਗਿਆ ਨਾ ਜੀ, ਤੁਹਾਡੇ ਨਾਲ ਚਲੋ ਗੱਲ ਨਹੀਂ ਹੋ ਰਹੀ ਤੇ ਅਸੀਂ ਮਾਜ਼ਰਤ ਆਇਆ ਵੀ ਇਹ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ। ਫਿਰ ਜਦੋਂ 100% ਹੋ ਗਿਆ ਨਾ, ਮੈਂ ਧੱਕੇ ਨਾਲ ਵੀ ਤੁਹਾਡੀ ਇਹਦੇ ਨਾਲ ਗੱਲ ਕਰਾਉਂਗਾ। ਹੋਰ ਜੀ ਜ਼ਾਦ ਸਾਹਿਬ ਤੁਸੀਂ ਸੁਣਾਓ ਜੀ? ਅਲਹਮਦੁਲਿਲਾ ਅੱਲਾਹ ਸ਼ੁਕਰ ਹੈ। ਜ਼ਾਦ ਸਾਹਿਬ ਜੀ ਇੱਕ ਐਗਰੀਕਲਚਰ ਦੇ ਨਾਲ ਜੁੜੀ ਹੋਈ ਕੰਪਨੀ ਹੈਗੀ ਆ, ਉਹਦੇ ਵਿੱਚ ਜਿਹੜਾ ਨਾ ਇਹ ਜੌਬ ਕਰਦੇ ਆ AZM ਹੈਗੇ ਆ, ਬੜੇ ਪੜ੍ਹੇ ਲਿਖੇ ਬੰਦੇ ਆ। ਤੇ ਉਹ ਤਾਂ ਤੁਹਾਨੂੰ ਇਹਨਾਂ ਦੇ ਹੁਲੀਏ ਤੇ ਲੱਗਦਾ ਨਾ, ਜਿਹੜੇ ਪੈਂਟ ਬੁਸ਼ਟਾਂ ਬੰਦੇ ਪਾਉਂਦੇ ਆ ਨਾ, ਪੜ੍ਹੇ ਲਿਖੇ ਬੰਦੇ ਹੁੰਦੇ ਜਿਹੜੇ ਸਾਡੇ ਵਰਗੇ ਹੁੰਦੇ ਆ। ਦੇਖੋ ਅਸੀਂ ਕੱਪੜੇ ਚੁੱਕਦੇ ਆ। ਨਹੀਂ ਇਹ ਗੱਲ ਕੋਈ ਨਹੀਂ। ਇਹ ਦੇਖੋ ਇਹ ਅਸਲ 'ਚ ਜਿਹੜੀ ਪੈਂਟ ਸ਼ਰਟ ਹੈ ਨਾ ਜੀ, ਇਹ ਤੁਹਾਨੂੰ ਜਿਸ ਤਰ੍ਹਾਂ ਕਹਿੰਦੇ ਨਾ, ਅਗਰ ਤੁਸੀਂ ਡਰਾਈਵਿੰਗ ਸੀਟ ਤੇ ਬੈਠੇ ਆ ਨਾ, ਰਿਲੈਕਸ ਰੱਖਦੇ ਤੇ ਅਗਰ ਸੀਟ ਬੈਲਟ ਤੁਸੀਂ ਬੰਨ ਲਓ ਨਾ, ਤਾਂ ਤੁਸੀਂ ਆਪਣੇ ਆਪ ਨੂੰ ਐਕਟਿਵ ਮਹਿਸੂਸ ਕਰਦੇ ਹੋ। ਹਾਂਜੀ ਠੀਕ ਹੈ, ਇਹ ਸੀਟ ਬੈਲਟ ਬੰਨੋ ਤਾਂ ਤੁਹਾਨੂੰ ਬਿਲਕੁਲ ਚੁਸਤ, ਜਿਵੇਂ ਤੁਸੀਂ ਨਾ ਡਰਾਈਵ ਕਰ ਰਹੇ। ਇਸੇ ਤਰ੍ਹਾਂ ਅਗਰ ਤੁਸੀਂ ਕਿਸੇ ਵਰਕਿੰਗ ਉਸ ਤੇ ਹੋ ਨਾ, ਤੇ ਤੁਸੀਂ ਅਗਰ ਪੈਂਟ ਸ਼ਰਟ ਪਾਈ ਹੈ ਨਾ, ਪੈਂਟ ਖਾਸ ਕਰ ਜੀਨਸ ਪਾਓ, ਠੀਕ ਹੈ, ਤੁਸੀਂ ਥੋੜੇ ਨਾ ਚੁਕੰਨੇ ਔਰ ਐਕਟਿਵ ਜਿਹੇ ਰਹਿੰਦੇ, ਔਰ ਲੱਗਦੇ ਅਗਲੇ ਨੂੰ ਦੇਖ ਕੇ ਲੱਗਦਾ ਹੈ ਬੜਾ ਐਕਟਿਵ ਬੰਦਾ ਹੈ। ਠੀਕ ਹੈ ਨਾ, ਇਸ ਵਜ੍ਹਾ ਤੋਂ ਇਹ ਚੀਜ਼ਾਂ ਜਿਹੜੀਆਂ ਨਾ ਫਿਰ ਉਹ ਪ੍ਰੋਫੈਸ਼ਨ ਦੇ ਨਾਲ ਸਾਨੂੰ ਅਡਾਪਟ ਕਰਨੀਆਂ ਪੈਂਦੀਆਂ। ਵੈਸੇ ਅਸੀਂ ਕੰਫਰਟੇਬਲ ਰਹਿੰਦੇ ਹਾਂ ਆਪਣੇ ਸ਼ਲਵਾਰ ਕਮੀਜ਼ ਦੇ ਵਿੱਚ, ਜਿਹੜਾ ਸਾਡਾ ਕੌਮੀ ਲਿਬਾਸ ਵੀ ਹੈ, ਠੀਕ ਹੈ, ਤੇ ਅਸੀਂ ਉਹਨੂੰ ਬੜਾ ਕੰਫਰਟੇਬਲ ਫੀਲ ਕਰਦੇ ਹਾਂ ਉਹਦੇ ਵਿੱਚ। ਨਹੀਂ ਬਹੁਤ ਵਧੀਆ ਗੱਲ ਹੈ ਜੀ। ਉਹ ਤਾਂ ਮੈਂ ਵੈਸੇ ਇੱਕ ਸ਼ੁਗਲ ਮਜ਼ਾਕੀਆ ਤੌਰ ਤੇ ਗੱਲ ਕੀਤੀ ਸੀ। ਅਸੀਂ ਨਾ ਜੀ ਇੱਥੇ ਆਪਣਾ ਅੰਜਮ ਸਰੋਇਆ ਸਾਹਿਬ ਦੇ ਡੇਰੇ ਬੈਠੇ ਸੀਗੇ ਇਕੱਠੇ,
ਤੇ ਉਹ ਮੈਂ ਉੱਥੇ ਜ਼ਿਕਰ ਕੀਤਾ ਕਿ ਸਮੁੰਦਰੀ ਜਾਣਾ ਤੇ ਚੌਧਰੀ ਸਾਹਿਬ ਕਹਿੰਦੇ ਕਿ ਮੈਂ ਵੀ ਜਾਣਾ, ਚਲੋ ਇਕੱਠੀ ਚੱਲਦੇ ਹਾਂ। ਅਸੀਂ ਕਿਹਾ ਚਲੋ ਇਕੱਠੀ, ਨਾਲੇ ਗੱਪਸ਼ਪ ਹੋ ਜੂਗੀ, ਨਾਲੇ ਇੱਕ ਨਵੇਂ ਦੋਸਤ ਦੇ ਨਾਲ, ਜਿੱਦਾਂ ਕਿ ਤੁਹਾਨੂੰ ਮੈਂ ਪਹਿਲੇ ਵੀ ਮਿਲਾਇਆ ਕਿ ਅਸਲਮ ਖਾਨ ਵਕਾਰ ਸਾਹਿਬ ਦੇ ਅੱਗੇ ਫਰੈਂਡ ਸੀਗੇ, ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ, ਅਰਫਾਨ ਮਾਰ ਅਰਫਾਨ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਔਰ ਤੁਸੀਂ ਬਹੁਤ ਪਿਆਰ ਦਿੱਤਾ। ਤੇ ਕੱਲ ਅਸੀਂ ਇੱਕ ਵੀਡੀਓ ਪਾਈ ਸੀਗੀ ਥਿੰਕ ਐਂਡ ਗਰੋ ਰਿਚ ਬੁੱਕ ਦੇ ਪਹਿਲੇ ਪਾਰਟ ਦੇ ਉੱਤੇ, ਜਿਹੜਾ ਕਿਸੇ ਦਾ ਡਿਜ਼ਾਇਰ, ਤੁਸੀਂ ਉਹ, ਹਾਲਾਂਕਿ ਮੈਂ ਰਾਤੀ ਲਾਈ 12 ਵਜੇ ਲਾਈ ਸੀਗੀ, ਪਰ ਇੰਨੀ ਮੁਹੱਬਤ ਔਰ ਇੰਨਾ ਪਿਆਰ ਔਰ ਇੰਨੇ WhatsApp ਮੈਸੇਜ ਮੈਨੂੰ ਵੀਰਾਂ ਨੇ ਕੀਤੇ ਨਾ ਉਹਦੇ ਬਾਰੇ ਦੇ ਵਿੱਚ ਕਿ ਅਸੀਂ ਅੱਜ ਵੀ ਮੈਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਫੇਰ ਆ ਕੇ ਵੀਡੀਓ ਜਿਹੜੀ ਹੈ ਨਾ ਉਹ ਬਣਾਉਂਗਾ। ਉਹ ਉੱਥੇ ਮਸਰੂਫ ਸੀਗੇ, ਅੰਜਮ ਸਰੋਇਆ ਦੇ ਡੇਰੇ ਉੱਤੇ ਮੰਜੇ ਬਣ ਰਹੇ ਸੀਗੇ, ਉਹ ਉੱਥੇ ਇਸ ਵਾਸਤੇ ਉੱਥੇ ਬਲੌਗ ਬਣਾਤਾ ਸੀ। ਥੋੜਾ ਜਿਹਾ ਰਹਿੰਦਾ ਸੀਗਾ, ਲੇਕਿਨ ਫਿਰ ਮੈਨੂੰ ਮਜਬੂਰੀ ਸੀ ਕਿ ਇੱਧਰ ਜਾਣਾ ਪੈ ਗਿਆ ਸੀਗਾ। ਇਜਾਜ਼ ਸਾਹਿਬ, ਤੁਹਾਡੀ ਜਿਹੜੀ ਇਹ ਫੀਲਡ ਆ, ਜਿਹੜੇ ਤੁਸੀਂ ਇਹਦੇ ਨਾਲ ਜੁੜੇ ਹੋਏ ਆ, AZM ਜਿਹੜੀ ਕੰਪਨੀ, ਇਹ ਕੰਪਨੀ ਕਰਦੀ ਕੀ ਹੈ? ਇਹ ਬੇਸਿਕਲੀ ਬੜਾ ਇੱਕ ਅੱਛਾ ਗਰੁੱਪ ਹੈ ਔਰ ਬੜੀ ਦੇਰ ਤੋਂ ਇਹ ਕਿਸਾਨਾਂ ਦੇ ਜਿਹੜਾ ਹੈ ਨਾ ਜੀ ਰਹਿਨਮਾਈ ਕਰ ਰਹੀ ਹੈ। ਮੁxtਲਫ ਕੰਪਨੀਆਂ ਨੇ, ਬੇਸਿਕਲੀ ਤਾਂ ਕਾਰੋਬਾਰ ਹੈ ਨਾ ਜੀ, ਬਿਜ਼ਨਸ ਹੈ। ਲੇਕਿਨ ਅਗਰ ਬਿਜ਼ਨਸ ਤੁਸੀਂ ਉਹਨੂੰ ਇਹ ਸਮਝਣਾ ਕਿ ਯਾਰ ਅਗਲੇ, ਇਹਦੇ ਚ ਇੱਕ ਟਰਮ ਇਸਤੇਮਾਲ ਹੁੰਦੀ ਹੈ ਵਿਨ ਵਿਨ ਸਿਚੁਏਸ਼ਨ, ਆਪਣਾ ਕਾਰੋਬਾਰੀ ਉਸ ਦੇ ਵਿੱਚ ਨਾ ਵਿਨ ਵਿਨ ਸਿਚੁਏਸ਼ਨ ਇਹ ਹੈ ਕਿ ਤੁਸੀਂ ਅਗਰ ਕਾਰੋਬਾਰ ਕਰਦੇ ਹੋ ਨਾ, ਉਹਦੇ ਤੁਹਾਡੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਅਗਰ ਤੁਹਾਡਾ ਫਾਇਦਾ ਹੋ ਰਿਹਾ ਤਾਂ ਅਗਲੇ ਦਾ ਵੀ ਫਾਇਦਾ ਹੋਵੇ। ਯਾਨੀ ਤੁਸੀਂ ਜਿਹੜੇ ਦੋ ਬੰਦੇ, ਦੋ ਪਾਰਟੀਆਂ ਆਪਸ ਕੋਈ ਚੀਜ਼ ਦਾ ਲੈਣ ਦੇਣ ਕਰਦੇ ਨਾ, ਉਹਦੇ ਕਦੇ ਵੀ ਤੁਹਾਡੀ ਇਹ ਸੋਚ ਨਹੀਂ ਹੋਣੀ ਚਾਹੀਦੀ ਕਿ ਮੇਰਾ ਫਾਇਦਾ ਹੋਵੇ, ਅਗਲੇ ਦਾ ਭਾਵੇਂ ਨੁਕਸਾਨ ਹੋ ਜਾਵੇ। ਤੇ ਇਸੇ ਤਰ੍ਹਾਂ ਜਿਹੜੀ ਕੰਪਨੀ ਦੇ ਨਾਲ ਮੈਂ ਮੁਨਸਲਿਕ ਆ ਨਾ, ਇਹਨਾਂ ਨਾਲ ਮੈਂ ਪਹਿਲੇ ਵੀ ਕਾਫੀ ਦੇਰ ਕੰਮ ਕੀਤਾ ਹੈ। ਮਾਸ਼ਾਅੱਲਾ ਇਹਨਾਂ ਜਿਹੜੇ ਓਨਰ ਨੇ, ਮਾਲਕ ਨੇ, ਉਹ ਇਹੀ ਸੋਚ ਰੱਖਦੇ ਨੇ ਕਿ ਯਾਰ ਅਸੀਂ ਜ਼ਿਮੀਂਦਾਰ ਦੀ ਫੀ ਏਕੜ ਪੈਦਾਵਾਰ ਨੂੰ ਵਧਾਉਣਾ ਹੈ। ਠੀਕ ਹੈ, ਅਸੀਂ ਕਦੇ ਵੀ ਸਾਡੀ ਜਿਹੜੀ ਟ੍ਰੇਨਿੰਗਸ ਵਗੈਰਾ ਹੁੰਦੀਆਂ ਨਾ, ਕੰਪਨੀਆਂ ਮਤਲਬ ਜ਼ਿਆਦਾ ਫੋਕਸ ਰੱਖਦੀਆਂ ਕਿ ਪੈਸਾ ਆਵੇ, ਠੀਕ ਹੈ, ਤੇ ਪ੍ਰੋਡਕਟ ਸੇਲ ਹੋਵੇ। ਨਹੀਂ, ਸਾਡੀ ਕੰਪਨੀ ਦਾ ਫੋਕਸ ਮੇਨ ਇਹ ਹੈ ਕਿ ਫਾਰਮਰ ਦੀ ਰਹਿਨਮਾਈ ਕਰਕੇ ਉਹਨੂੰ ਪ੍ਰੋਪਰ ਕਿਸੇ ਜਿਹੜਾ ਨਾ ਸੋਲੂਸ਼ਨ ਦਿੱਤਾ ਜਾਵੇ ਉਹਦੇ ਮਸਲੇ ਦਾ, ਫਿਰ ਉਹਦੇ ਨਾਲ ਤੁਸੀਂ ਆਪਣਾ ਕਾਰੋਬਾਰ ਕਰੋ। ਔਰ ਅਲਹਮਦੁਲਿਲਾ ਇਹਦਾ ਫਾਇਦਾ ਸਾਨੂੰ ਇਹ ਹੈ ਕਿ ਸਾਡੇ ਨਾਲ ਜਿਹੜਾ ਗਰੋਅਰ ਚੱਲਦਾ ਹੈ ਉਹ ਫਿਰ ਲੰਬਾ ਚੱਲਦਾ ਹੈ। ਠੀਕ ਹੈ ਜੀ, ਉਹਦਾ ਇਤਮਾਦ ਅਸੀਂ ਹਾਸਲ ਕਰਦੇ ਹਾਂ, ਉਹਨੂੰ ਅਸੀਂ ਪ੍ਰੋਡਕਟ ਇਸਤੇਮਾਲ ਕਰਵਾਉਂਦੇ ਆ, ਉਹਦਾ ਰਿਜ਼ਲਟ ਲੈ ਕੇ ਉਹਨੂੰ ਦਿਖਾਉਂਦੇ ਆ ਕਿ ਦੇਖੋ ਇਹ ਤੇਰੀ ਤਬਦੀਲੀ ਹੈ ਤੇਰੀ ਫਸਲ ਦੇ ਵਿੱਚ। ਔਰ ਅਲਹਮਦੁਲਿਲਾ ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੈ। ਠੀਕ ਹੈ, ਔਰ ਉਹਦੀ ਵਜ੍ਹਾ ਤੋਂ ਲੋਕ ਸਾਡੀ ਤਾਰੀਫ ਵੀ ਕਰਦੇ ਆ। ਠੀਕ ਹੈ, ਸਾਡੀ ਕੰਪਨੀ ਤਾਰੀਫ ਵੀ ਕਰਦੇ, ਸਾਡੀ ਪ੍ਰੋਡਕਟ ਦੀ ਤਾਰੀਫ ਵੀ ਕਰਦੇ ਆ। ਔਰ ਇਸ ਤਰੀਕੇ ਨਾਲ ਜਿਹੜਾ ਫਾਰਮਰ ਤੁਹਾਡੇ ਨਾਲ ਲੱਗਦਾ ਨਾ, ਫਿਰ ਉਹਦੇ ਕੋਲ ਤੁਹਾਨੂੰ ਮਿੰਨਤਾਂ ਤਰਲੇ ਜਾਂ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਉਹ ਬੰਦਾ ਤੁਹਾਨੂੰ ਆਪ ਫੋਨ ਕਰਕੇ ਤੁਹਾਡੀ ਇੱਜ਼ਤ ਵੀ ਕਰਦਾ, ਰਿਸਪੈਕਟ ਵੀ ਕਰਦਾ, ਤੁਹਾਨੂੰ ਖਾਣਿਆਂ ਤੇ ਵੀ ਬੁਲਾਉਂਦਾ, ਔਰ ਨਾਲ ਤੁਹਾਡੇ ਨਾਲ ਕੰਮ ਕਾਰੋਬਾਰ ਵੀ ਕਰਦਾ। ਇਹਨੀ ਬੜੀ ਸੋਹਣੀ ਗੱਲ ਕੀਤੀ ਤੁਸੀਂ। ਪੈਦਾਵਾਰ ਤਾਂ ਇਹਨਾਂ ਦੀ ਕਰਕੇ ਨਾ ਜੀ, ਚੀਜ਼ਾਂ ਜਿਹੜੀ ਪ੍ਰੋਡਕਟ ਹੈਗੀਆਂ ਇਹਨਾਂ ਦੀਆਂ, ਉਹ ਇਸਤੇਮਾਲ ਕਰਕੇ ਪੈਦਾਵਾਰ ਤਾਂ ਵੱਧ ਜਾਂਦੀ ਹੈ। ਪਰ ਇਸ ਮੁਲਕ ਦੇ ਵਿੱਚ ਪੈਦਾਵਾਰ ਵਧਾ ਕੇ ਕਰਨਾ ਕੀ ਹੈ? ਕਣਕ ਹੁਣ 60 ਮਣ ਲੈ ਵੀ ਲਈਏ ਤਾਂ ਕੀ ਫਾਇਦਾ? 1900 ਰੁਪਈਆ ਰੇਟ ਚੱਲਦਾ ਪਿਆ, ਕੀ ਕਰਾਂਗੇ ਉਹਦਾ? ਹੁਣ ਹਾਲਾਤ ਇੱਥੇ ਇਸ ਨਹਿਜ ਤੇ ਪਹੁੰਚ ਚੁੱਕੇ ਆ ਵੀ ਇਹਤਜਾਜ ਹੋ ਰਹੇ ਆ। ਇਹਤਜਾਜ ਜਦੋਂ ਇੱਕ ਬੰਦਾ, ਕਹਿੰਦੇ ਆ ਕਿ ਬੰਦਾ ਸੁੱਤੇ ਪਏ ਨੂੰ ਜਗਾ ਲੈਂਦਾ, ਜਿਹੜਾ ਜਾਗਦਾ ਪਿਆ ਹੋਵੇ ਨਾ ਤੇ ਉਹਨੂੰ ਨਹੀਂ ਜਗਾਇਆ ਜਾ ਸਕਦਾ। ਵੀ ਇਹਤਜਾਜ ਹੋ ਰਹੇ ਆ ਤੇ ਗੌਰਮੈਂਟ ਜਾਗਦੀ ਸੁੱਤੀ ਪਈ ਆ, ਕਿੱਦਾਂ ਉਹਨੂੰ ਉਠਾ ਕੇ ਕਹੀਏ ਵੀ ਸਾਡੀ ਕਣਕ ਖਰੀਦੋ? ਕਣਕ ਨਹੀਂ ਉਹਨਾਂ ਨੇ ਖਰੀਦਣੀ। ਲੇਕਿਨ ਮੈਂ ਕਿਸਾਨ ਵੀਰਾਂ ਨੂੰ ਇੱਕ ਹੋਰ ਗੱਲ ਕਰੂੰਗਾ। ਅੱਗੇ ਪਹਿਲਾਂ ਨਾ ਇੱਕ ਹੁੰਦਾ ਸੀਗਾ ਕਿ ਕਣਕ ਕੱਟੀ, ਵਪਾਰੀ ਆਇਆ ਉਹਨੇ ਚੁੱਕ ਲਈ। ਹੁਣ ਕੀ ਆ, ਉਹ ਕਹਿੰਦੇ ਆ ਜਦੋਂ ਕੰਮ ਮੰਦਾ ਹੋਵੇ ਨਾ, ਫਿਰ ਹਾਲਾਤ ਇਦਾਂ ਦੇ ਹੁੰਦੇ ਆ ਵੀ ਉਹਨਾਂ ਨੇ ਇੱਕ ਮਸ਼ੀਨਾਂ ਜੀ ਹੁਣ ਫੜੀਆਂ ਹੋਈਆਂ। ਡਾਕਟਰ ਸਾਹਿਬ ਜੀ ਉਹਨਾਂ ਨੇ ਮਸ਼ੀਨਾਂ ਫੜੀਆਂ ਹੋਈਆਂ। ਉਹ ਕਰਦੇ ਕੀ ਆ ਵੀ ਉਹ ਹੁਣ ਉਹ ਦਾਣੇ ਲੈ ਕੇ ਕਣਕ ਦੇ, ਉਹਨਾਂ ਨੇ ਉਹ ਵਿੱਚ ਪਾਣੇ ਆ, ਉਹਦਾ ਜਿੰਨਾ ਮੋਇਸਚਰ ਚੈੱਕ ਕਰਨਾ, ਤੇ ਉਹ ਕਹਿੰਦੇ ਇਹਦਾ ਤਾਂ ਮੋਇਸਚਰ ਜ਼ਿਆਦਾ ਆ, ਇਹ ਤੁਹਾਡੀ 1300 ਰੁਪਏ ਲਵਾਂਗੇ, 1500 ਰੁਪਏ। ਵੀ ਗੱਲ ਕਿਸਾਨ ਨੂੰ ਰੋਲਣਾ, ਹੋਰ ਗੱਲ ਕੁਝ ਵੀ ਨਹੀਂ ਹੈਗੀ। ਤੇ ਮੈਂ ਕਿਸਾਨ ਵੀਰਾਂ ਨੂੰ ਇਹ ਗੱਲ ਕਰੂੰਗਾ ਵੀ ਤੁਹਾਨੂੰ ਐਡਾ ਤੱਤਾ ਕਰਨੇ ਦੀ ਕਿਹੜੀ ਜ਼ਰੂਰਤ ਹੈਗੀ ਹੈ? 4 ਦਿਨ ਠਹਿਰ ਕੇ ਆਪਣੀ ਕਣਕ ਸੁਕਾ ਕੇ। ਨਹੀਂ, ਕਣਕ ਸੁਕਾ ਕੇ ਦੇਖੋ, ਅਸਲ ਤਾਂ ਚੀਜ਼ ਜਿਹੜੀ ਹੈ ਨਾ, ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਕਿ ਗੱਲ ਸਰਕਾਰ ਤੇ ਮੁੱਕਦੀ, ਜਿਹੜੀ ਸਾਡੀ ਗਵਰਨਮੈਂਟ ਹੈ ਨਾ, ਉਹਨੂੰ ਜੇ ਅਗਰ ਤੁਸੀਂ ਓਵਰਆਲ ਦੇਖੋ ਨਾ, ਸਾਡੀ ਮਈਸ਼ਤ ਦੀ ਜਿਹੜੀ ਬੁਨਿਆਦ ਹੈ ਉਹ ਸਾਡੀ ਐਗਰੀਕਲਚਰ ਹੈ, ਸਾਡੀ ਜ਼ਰਾਇਤ ਆ, ਉਹਦੇ ਹਰ ਬੰਦਾ ਮੰਨਦਾ। ਲੇਕਿਨ ਅਫਸੋਸ ਇਸ ਗੱਲ ਦਾ ਕਿ ਉਹਦੇ ਤੇ ਧਿਆਨ ਕਿਸੇ ਦਾ ਵੀ ਕੋਈ ਨਹੀਂ। ਠੀਕ ਹੈ ਨਾ, ਇੱਕ ਚੀਜ਼ ਨੂੰ ਤੁਸੀਂ ਮੰਨਦੇ ਹੋ ਕਿ ਯਾਰ ਇਹ ਚੀਜ਼ ਮੇਰੇ ਫਾਇਦੇ ਦੀ ਹੈ, ਜਾਂ ਇਸ ਚੀਜ਼ ਨੇ ਮੈਨੂੰ ਸਪੋਰਟ ਲਾਇਆ, ਔਰ ਉਸੇ ਨੂੰ ਤੁਸੀਂ ਅਗਰ ਵੱਢਣ ਤੇ ਤੋਲ ਜਾਓ ਕਿ ਇਸੇ ਨੂੰ ਮੈਂ ਖਤਮ ਕਰਨਾ, ਤੇ ਕੋਈ ਮਤਲਬ ਅਕਲਮੰਦਾਂ ਨਾਲ ਗੱਲ ਤੇ ਕੋਈ ਨਹੀਂ। ਹੁਣ ਮੈਂ ਛੋਟੀ ਗੱਲ ਕਰਦਾ ਵੀ ਪਿਛਲੇ ਦਿਨਾਂ ਵਜ਼ੀਰ ਆਜ਼ਮ ਸਾਹਿਬ ਨੇ ਇੱਕ ਐਲਾਨ ਕੀਤਾ, ਠੀਕ ਹੈ,
ਤੇ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਘਰੇਲੂ ਸਾਰਫੀਨ ਆ ਉਹਨਾਂ ਵਾਸਤੇ ਬਿਜਲੀ ਉਹਨਾਂ ਸਸਤੀ ਕੀਤੀ ਹੈ, ਸੰਤਾਂ ਵਾਸਤੇ ਵੀ ਉਹਨਾਂ ਬਿਜਲੀ ਸਸਤੀ ਕੀਤੀ ਹੈ, ਲੇਕਿਨ ਜਿਹੜੇ ਜ਼ਿਮੀਂਦਾਰ ਦਾ ਟਿਊਬਲ ਹੈ ਨਾ ਉਹਦੇ ਵਾਸਤੇ ਉਹਨਾਂ ਬਿਜਲੀ ਸਸਤੀ ਕੋਈ ਨਹੀਂ ਕੀਤੀ। ਇਹ ਕਿਆ ਡਰਾਮਾ ਹੈ ਯਾਰ, ਕਿਆ ਮਤਲਬ ਤਰੀਕਾਕਾਰ ਹੈ ਯਾਰ ਫਿਕਸ ਪ੍ਰਾਈਸ ਠੀਕ ਹੈ ਜੀ। ਹੁਣ ਡੀਏਪੀ ਹੈ, ਦੇਖੋ ਡੀਏਪੀ ਹੈ ਠੀਕ ਹੈ, ਉਹਦਾ ਰੇਟ ਤੁਸੀਂ ਦੇਖ ਲਓ, ਔਰ ਯੂਰੀਏ ਦਾ ਰੇਟ ਦੇਖ ਲਓ, ਦੂਸਰੀ ਜਿੰਨੀ ਵੀ ਖਾਦਾਂ ਉਹਨਾਂ ਦਾ ਰੇਟ ਦੇਖ ਲਓ, ਟਿਊਬਲ ਦਾ ਰੇਟ ਦੇਖ ਲਓ, ਔਰ ਠੇਕੇ ਦੇਖ ਲਓ ਜ਼ਮੀਨਾਂ ਦੇ ਠੇਕੇ, ਔਰ ਆ ਜਾ ਕੇ ਫਸਲ ਦਾ ਰੇਟ ਦੇਖ ਲਓ। ਹੁਣ ਇਸ ਟਾਈਮ ਮਕਈ ਦੀ ਅਗਲੀ ਫਸਲ ਆਉਣ ਚ ਹਲੇ ਮਹੀਨਾ ਡੇਢ ਪਿਆ। ਮੈਂ ਤੁਹਾਨੂੰ ਇੱਕ ਛੋਟੀ ਮਿਸਾਲ ਦੇਣਾ, ਇਸ ਟਾਈਮ ਲੋਕ ਜਿਹੜੇ ਨਾ ਕੋਈ ਜ਼ਿਮੀਂਦਾਰ ਕੋਈ ਸਹਿੰਦੇ ਜ਼ਿਮੀਂਦਾਰ ਉਹ ਰੋਕ ਲੈਂਦੇ ਸੀ ਆਪਣੀ, ਆ ਚਲੋ ਅੱਛਾ ਰੇਟ ਬਣੇਗਾ ਨਾ ਤੇ ਫਿਰ ਵੇਚਾਂਗੇ। ਤੇ ਆ ਪਿਛਲੇ 3-4 ਦਿਨਾਂ ਚ ਮਾਸ਼ਾਅੱਲਾ ਜਿਵੇਂ ਰੇਟ ਥੱਲੇ ਆਇਆ ਨਾ ਤੇ ਉਹਨਾਂ ਦੀ ਜਨਾਬ ਜੀ ਅੱਖਾਂ ਨਿਕਲ ਕੇ ਬਾਹਰ ਆ ਗਈਆਂ ਵੀ ਇਹ ਕਿਹੜੇ ਰੋਲੇ ਨੂੰ ਪੈ ਗਏ। ਠੀਕ ਹੈ ਜੀ, ਮਤਲਬ ਗੱਲ ਕਰਨ ਦਾ ਮਕਸਦ ਇਹ ਆ ਇਹ ਜੀ ਸ਼ਿਮਲਾ ਮਿਰਚ ਹੈਗੀ ਆ, ਘੱਟ ਤੋਂ ਘੱਟ 250 ਗ੍ਰਾਮ ਦੀ ਆ ਇਹ ਇੱਕ ਮਿਰਚ ਹੈਗੀ। ਹਾਂਜੀ, ਇੱਥੇ ਤੱਕ ਇਸ ਮਿਰਚ ਨੂੰ ਲੈ ਕੇ ਜਾਣ ਉੱਤੇ ਨਾ ਕਿਸਾਨ ਦਾ ਖੂਨ ਪਸੀਨਾ ਲੱਗਦਾ, ਇਸੇ ਤਰ੍ਹਾਂ ਤੇ ਮਿਹਨਤ ਹੁੰਦੀ, ਖਰਚਾ ਹੁੰਦਾ। ਇਹਦਾ ਰੇਟ ਤੁਹਾਨੂੰ ਪਤਾ ਬਾਜ਼ਾਰ ਦੇ ਵਿੱਚ 300 ਰੁਪਏ ਦਾ ਇੱਕ ਥੈਲਾ ਫੈਸਲਾਬਾਦ ਵਿਕਦਾ ਜਾ ਕੇ, ਜਿਹਦੇ ਵਿੱਚ 100 ਰੁਪਏ ਕਿਰਾਇਆ, 100 ਰੁਪਏ ਦਾ ਤੋੜਾ, 100 ਰੁਪਏ ਦੀ ਮਿਲਦੀ। ਤੇ ਜਿਹੜਾ ਜ਼ਿਮੀਂਦਾਰ ਨੇ ਕੀਤਾ ਉਹ ਕਿੱਧਰ ਚਲਾ ਗਿਆ? ਉਹ ਯਾਨੀ ਕਿ ਖਤਮ ਹੋ ਗਿਆ ਵੀ ਬਿੱਲੀ ਗੋਸ਼ਤ ਖਾ ਗਈ ਤੇ ਬਸ ਉਹ ਖਾ ਗਈ, ਉਹਦਾ ਹੁਣ ਵਜਨ ਉਹਦਾ ਬਰਾਬਰ ਹੀ ਹੈ। ਯਾਰ ਹਾਲਾਤ ਕੋਈ ਨਹੀਂ ਹੈਗੇ। ਤੇ ਮੈਂ ਅੱਜ ਕੈਮਰਾ ਲਾ ਲਿਆ ਸੀਗਾ ਗੱਡੀ ਦੇ ਵਿੱਚ। ਇੱਕ ਤਾਂ ਇਹ ਸੀਗਾ ਵੀ ਮੈਂ ਤੁਹਾਡੀ ਆਪਣੇ ਵੀਰ ਨਾਦਰ ਮਕਬੂਲ ਦੇ ਨਾਲ ਗੱਲਬਾਤ ਮੈਂ ਕਿਹਾ ਤੁਹਾਡੇ ਨਾਲ ਵੀ ਦਿਖਾਣੇ ਆ ਤੁਹਾਨੂੰ ਵੀ ਉਹਦੀ ਸਿਹਤ ਜਿਹੜੀ ਆ ਨਾ ਉਹ ਕਿੱਦਾਂ ਹੈ। ਦੂਜੀ ਗੱਲ ਸੀਗੀ ਕਿ ਜਿਹੜੇ ਚੌਧਰੀ ਜ਼ਾਹਦ ਅਟਾਲ ਸਾਹਿਬ ਨੇ ਇੱਕ ਪੜ੍ਹੇ ਲਿਖੇ ਮੁੰਡੇ ਹੈਗੇ ਆ ਤੇ ਇਹਨਾਂ ਨੇ MBA ਕੀਤਾ ਹੋਇਆ, ਇਹਨਾਂ ਦੀ ਬੜੀ ਗਹਿਰੀ ਨਜ਼ਰ ਹੈਗੀ ਆ। ਤੇ ਸਾਡੇ ਇੱਕ MNA ਸਾਹਿਬ ਦੇ ਨਾਲ ਵੀ ਇਹਨਾਂ ਨੇ ਬਹੁਤ ਅਰਸਾ ਜਿਹੜਾ ਨਾ ਆਪਣਾ ਗੁਜ਼ਾਰਿਆ। ਇਹ ਤੇ ਇੱਕ ਵੈਲ ਨਾਊਨ ਜਿਹੜਾ ਹਸਤੀ ਹੈਗੇ ਆ। ਮੈਂ ਕਿਹਾ ਚਲੋ ਨਾਲੇ ਗੱਲਬਾਤ ਹੋ ਜੂਗੀ। ਤੇ ਅਸੀਂ ਇਸ ਵੇਲੇ ਜਨਾਬ ਜੀ ਪਹੁੰਚ ਰਹੇ ਹਾਂ ਸਮੁੰਦਰੀ ਦੇ ਇਲਾਕੇ ਤੱਕ। ਫਿਰ ਮੈਂ ਤੁਹਾਨੂੰ ਸਮੁੰਦਰੀ ਦਾ ਜਿਹੜਾ ਅੱਗੇ ਰਸ਼ ਹੋਊਗਾ ਨਾ ਉਹ ਉੱਥੇ ਜਾ ਕੇ ਦਿਖਾਣਾ। ਫਿਰ ਜੇ ਕੋਈ ਗੱਲਬਾਤ ਹੋਈ ਅਸੀਂ ਆਉਂਦੇ ਹੋਏ ਵੀ ਤੁਹਾਡੇ ਨਾਲ ਕਰਾਂਗੇ। ਠੀਕ ਹੈ ਜੀ। ਲੋ ਜੀ ਦੁਬਾਰਾ ਤੋਂ ਜੀ ਆਇਆਂ ਨੂੰ ਕਹਿੰਦੇ ਆ। ਅਸੀਂ ਜੀ ਡਾਕਟਰ ਸਾਹਿਬ ਤੋਂ ਨਾਦਰ ਮਕਬੂਲ ਦਾ ਚੈੱਕਅਪ ਕਰਾ ਲਿਆ ਤੇ ਅਲਹਮਦੁਲਿਲਾ ਠੀਕ ਠਾਕ। ਉਹਨਾਂ ਨੇ ਅੱਗੇ ਜਿਹੜੀ ਕੋਈ ਫਰਦਰ ਦਵਾਈ ਸੀਗੀ ਉਹ ਉਹਨਾਂ ਨੇ ਲਿਖ ਕੇ ਦਿੱਤੀ ਹੋਈ ਆ। ਤੇ ਜਨਾਬ ਕੀ ਬਾਤ ਆ। ਹੁਣ ਅਸੀਂ ਜੀ ਇੱਥੇ ਪਹੁੰਚੇ ਆ ਕੈਸ਼ ਐਂਡ ਕੈਰੀ ਤੇ। ਚੌਧਰੀ ਜ਼ਾਹਦ ਅੰਟਾਲ ਸਾਹਿਬ ਨੇ ਕੁਝ ਚੀਜ਼ਾਂ ਖਰੀਦਣੀਆਂ ਸੀਗੀਆਂ, ਉਹਨਾਂ ਨੇ ਉਹ ਖਰੀਦੀਆਂ। ਅਸੀਂ ਨਾ ਇੱਕ ਬਹੁਤ ਦੇਰ ਹੋ ਗਈ ਫੈਸਲਾਬਾਦ ਦੇ ਵਿੱਚ ਨਾ ਰਾਣਾ ਕਲੀਮ ਕਮਰ ਸਾਹਿਬ ਉਹਨਾਂ ਦੀ ਕੱਲ੍ਹ ਵਾਲਦਾ ਫੌਤ ਹੋਈ ਹੈ, ਅੱਲਾਹ ਪਾਕ ਜੰਨਤੁਲ ਫਿਰਦੌਸ ਦੇ ਵਿੱਚ ਉਹਨਾਂ ਨੂੰ ਆਲਾ ਮਕਾਮ ਦੇ। ਉਹਨਾਂ ਨੇ ਉੱਥੇ ਆ ਸਫਾ ਗੱਟੀ ਖੜਾਈ ਸੀ। ਅੱਜ ਮੈਨੂੰ ਇਹ ਕੋਈ 8-10 ਸਾਲਾਂ ਬਾਅਦ ਨਜ਼ਰ ਆਈ ਆ। ਉਹ ਮੈਂ ਕਿਹਾ ਉਹ ਅੱਜ ਨਿਆਣਿਆਂ ਨੂੰ ਵੀ ਟਰਾਈ ਕਰਾਵਾਂਗੇ। ਤੇ ਇਹ ਦੇਖੋ ਤੁਸੀਂ, ਇਹ ਹੈਗਾ ਜੀ ਸਾਡਾ ਸਮੁੰਦਰੀ ਦਾ ਕੈਸ਼ ਐਂਡ ਕੈਰੀ। ਹਾਂਜੀ ਜੀ ਸਾਹਿਬ कैसा ठीक है, बेहतरीन है। लो जी नादर साहब सुनाओ। ਜ਼ਾਹਦ ਕਰ ਰਿਹਾ ਬੜੀ ਚੱਸ ਵਾਲਾ ਕੀ ਹੈ ਇਹ। ਚਲੋ ਆਪਾਂ ਵੀ ਟਰਾਈ ਕਰਦੇ ਆ। ਨਹੀਂ ਇਹਦੇ ਵਿੱਚ ਚੀਆ ਸੀਡ ਆ। ਚੀਆ ਸੀਡ ਹੀ ਖੀਰ ਹੀ ਆ ਬਈ। ਹੈ ਹਾਏ 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 ਹਾਏ, ਕੀ ਬਾਤ ਹੈ ਯਾਰ। ਬ੍ਰਾਂਡ ਆ, ਅੱਲਾ ਜਾਣੇ ਦਾ ਬ੍ਰਾਂਡ ਆ। ਹੈ ਸਰੋਜ ਲੈ ਕੇ ਆਏ ਸਰੰਜ ਰਾਣਾ ਅਸਲਮ ਖਾਨ ਵਕਾਰ ਨੂੰ ਤੇ ਜਨਾਬ ਜੀ ਸਰੋਇਆ ਸਾਹਿਬ ਨੇ ਇੱਥੇ ਲੈ ਕੇ ਜ਼ਰੂਰ ਆਵਾਂਗੇ। ਆਈ ਜਾਂਦਾ ਹੈ ਉਹਨੇ ਕਹਿੰਦਾ ਕੀ ਦਿੱਤਾ ਤਾਂ ਲੈ ਆਈ ਜਾਂਦਾ ਹੈ। ਹਾਂ ਸਹੀ ਗੱਲ। ਚਲੋ ਜੀ ਬਹਰਾਲ ਸਾਡੀ ਜਿਹੜੀ ਗੱਡੀ ਦਾ AC ਆ ਨਾ ਅੰਟਾਲ ਸਾਹਿਬ ਦੀ ਦਾ ਉਹ ਕੋਈ ਨਹੀਂ, ਬਿਲਕੁਲ ਵੀ ਮੇਰੇ ਖਿਆਲ ਦੇ ਵਿੱਚ ਕੰਮ ਨਹੀਂ ਕਰ ਰਿਹਾ। ਅਸੀਂ ਪਸੀਨੋ ਪਸੀਨੀ AC ਵਾਲੀ ਗੱਡੀ ਦੇ ਵਿੱਚ ਹੋ ਗਏ ਹੋਏ ਆ। ਹੋ ਗਿਆ ਖੜੀ ਹੈ ਕਿਉਂ ਠੀਕ ਆ। ਜ਼ਾਹਦ ਸਾਹਿਬ ਇਹ ਚੀਆ ਸੀਡ ਨਹੀਂ ਹੈ, ਇਹਦੇ ਵਿੱਚ ਇੱਕ ਤਾਂ ਹੈਗਾ ਜੀ ਪਾਈਨਐਪਲ। ਇਹਦਾ ਸਲਿੱਪ ਜਾਂਦਾ ਦੰਦਾ ਥੱਲੇ ਕੀ ਆ ਇਹ ਜੀ ਇਹ ਚੀਆ ਸੀਡ ਹੀ ਹੈ, ਬਹੁਤ ਬੜੀ ਕੁਆਲਿਟੀ ਦੇ ਨਾਲ ਮੈਨੂੰ ਲੱਗ ਰਿਹਾ ਵੀ ਚੀਆ ਸੀਡ ਹੀ ਆ। ਲਿਖਿਆ ਹੋਇਆ ਉੱਤੇ ਦੇਖ ਲਾਂਗੇ ਆਪਾਂ ਬਹਰਾਲ ਕੀ ਆ। ਨਾਦਰ ਸਵਾਦੀ ਹੈ ਕੰਮ ਬਈ। ਹੈ ਮੈਂ ਵੀ ਨਾਦਰ ਵੀ ਕਹਿ ਰਿਹਾ ਵੀ ਬੜਾ ਟੈਟ ਹੈਗਾ ਯਾਰ। ਤੂੰ ਅਜੇ ਰਕਸ਼ੇ ਤੋਂ ਅੱਗੇ ਟੋਰੇ ਉਡਾ ਕੇ ਤੇ ਮੈਂ ਫਿਰ ਉਹ ਬੀਬੀਆਂ ਸਮਝੀਆਂ ਪਤਾ ਨਹੀਂ ਮੈਂ ਉਹਨਾਂ ਦੀ ਵੀਡੀਓ ਬਣਾ ਰਿਹਾ। ਆਹ ਵੀ ਗੱਲ ਤੇਰੀ ਠੀਕ ਹੈ, ਲੇਕਿਨ ਮੈਂ ਬੰਦ ਕਰ ਰਸਤਾ ਨਹੀਂ ਆਇਆ। ਚਲੋ ਮੈਂ ਬੰਦ ਕਰ। ਲਓ ਜੀ ਰਕਸ਼ੇ ਵਾਲੇ ਨੇ ਸਾਨੂੰ ਰਾਹ ਦਿੱਤਾ ਅੱਲਾ ਅੱਲਾ ਕਰਕੇ। AC ਜੀ AC ਕੋਈ ਨਹੀਂ ਚੱਲਿਆ ਜੀ ਹਲੇ ਤਾਈਂ। ਆ ਗਿਆ ਹੈ ਜੀ
ਮੈਂਗੋ ਫਲੇਵਰ ਆ, ਬੜਾ ਜ਼ਬਰਦਸਤ, ਬਹੁਤ ਮਜ਼ਾ ਆਇਆ ਜੀ। ਇਹਨੂੰ ਪੀ ਕੇ ਟਰਾਈ ਕੀਤਾ, ਬੜਾ ਜ਼ਬਰਦਸਤ ਲੱਗਾ। ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ। ਇਹ ਦੋ ਹੀ ਫਲੇਵਰ, ਇੱਕ ਪੀਨਾ ਕਲਾਡਾ ਕੀਤਾ, ਇੱਕ ਇਹ ਕੀਤਾ। ਹਾਂ, ਰਾਜ ਸਾਹਿਬ ਨੇ, ਕੰਡਾਲ ਸਾਹਿਬ ਨੇ ਗੱਲ ਯਾਦ ਕਰਾ ਦਿੱਤੀ ਜੀ ਇੱਕ ਵਾਰੀ। ਅੱਛਾ ਕਹਿੰਦਾ ਮੈਂ ਰੋਟੀ ਦਾ ਹਾਂਜੀ, ਇਕਬਾਲ ਸਟੇਡੀਅਮ ਜੀ ਇੱਕ ਵਾਰੀ ਪੀਨਾ ਕਲਾਡਾ ਜਿਹੜਾ ਨਾ ਉਹਨੂੰ ਟਰਾਈ ਕੀਤਾ ਸੀ ਤੇ ਉਹ ਮਹਿੰਗਾ ਪਿਆ ਸੀ ਕਾਫੀ। ਉਦੋਂ ਅਸੀਂ ਐਡੇ ਯਾਨੀ ਕਿ ਕੋਈ ਸੈਲਫ ਉਹ ਨਹੀਂ ਸੀਗੇ ਉਸ ਟਾਈਮ ਨਾ ਜੀ, ਮੈਂ ਤੁਹਾਨੂੰ ਦੱਸਦਾ ਥੋੜੀ ਅਸੀਂ। ਰਾਣਾ ਖਾਲਸਾ ਸਾਹਿਬ ਦੀ ਵੱਡੀ ਸਿਸਟਰ ਦੀ ਸ਼ਾਦੀ ਸੀ, ਸ਼ਾਪਿੰਗ ਵਾਸਤੇ ਗਏ ਸੀ। ਹਾਂ, ਉਸ ਤੋਂ ਫਿਰ ਸਾਡਾ ਇੱਕ ਦੋਸਤ ਆ, ਭਰਾ ਨਾ ਛੋਟਾ, ਰਾਣਾ ਸਾਜਦ ਨਜੀਬ ਦਾ। ਹਾਂ, ਨਜੀਬੁੱਲਾ ਸਾਜਦ। ਥੋੜੇ ਉੱਚੀ ਬੋਲੇ, ਮੈਂ ਕਿ ਮੇਰੇ ਲਈ ਪਿਆ, ਤੁਸੀਂ ਮੈਂ ਕਿ ਨਹੀਂ ਲਾਇਆ। ਉਹ ਥੋੜਾ ਜਿਹਾ ਨਾ ਇਮੋਸ਼ਨਲ ਹੋ ਗਿਆ ਮੌਕੇ ਤੇ ਜੀ। ਹਾਂ, ਤੇ ਉਹਨੇ ਕਿਹਾ, ਇੱਕ ਮਿੰਟ ਜੀ ਮੈਂ ਜ਼ਰਾ ਮਾਈਕ ਲਾ ਲਵਾਂ। ਅੱਛਾ, ਉਹ ਨਾ ਜੀ ਅਸੀਂ ਉੱਥੇ ਗਏ ਤੇ ਸ਼ਾਪਿੰਗ ਵਗੈਰਾ ਕੀਤੀ, ਦੁਪਹਿਰ ਦਾ ਟਾਈਮ ਹੋ ਗਿਆ ਤੇ ਭੁੱਖ ਲੱਗ ਗਈ ਸਾਨੂੰ, ਤੇ ਅਸੀਂ ਕਿਹਾ ਕੋਈ ਖਾਣਾ ਛਾਣਾ ਖਾਈਏ। ਤੇ ਉਹ ਮੈਂ, ਕਿਉਂਕਿ ਅਸੀਂ ਤਿੰਨੇ ਹੀ ਸੀਗੇ ਤੇ ਮੈਂ ਫਿਰ ਖਾ ਦੂੰਗਾ, ਮੈਂ ਕਿਹਾ ਚਲਾ ਦਿੰਦਾ ਖਾਣਾ ਖਵਾਉਣਾ। ਉੱਥੇ ਅਸੀਂ ਇਕਬਾਲ ਸਟੇਡੀਅਮ ਚਲੇ ਗਏ। ਉਹ ਕੁਝ ਦਿਨ ਪਹਿਲੇ ਨਾ ਮੇਰੇ ਬੌਸ ਸੀ, ਉਦੋਂ ਮੈਂ ਇੱਕ ਹੋਰ ਕੰਪਨੀ 'ਚ ਜੌਬ ਕਰਦਾ ਤੇ ਉਹ ਮੇਰਾ ਬੌਸ ਆਇਆ ਸੀ ਤੇ ਅਸੀਂ ਮਿਲ ਕੇ ਉੱਥੇ ਖਾਣਾ ਖਾਇਆ ਤੇ ਮੈਨੂੰ ਬੜਾ ਪਸੰਦ ਆਇਆ ਸੀ ਉਹਨਾਂ ਦਾ ਖਾਣਾ। ਬੜਾ ਨੇਰਾ ਨੇਰਾ ਜਿਹਾ। ਹਾਂ, ਤੇ ਉਹ ਉਹਨੂੰ ਕੈਂਡਲ ਲਾਈਟ ਜਿਹੜਾ ਨਾ ਡਿਨਰ ਕਹਿੰਦੇ, ਤੇ ਉਹ ਅਸੀਂ ਖੈਰ ਉੱਥੇ ਗਏ, ਲੰਚ ਕੀਤਾ ਸੀ, ਕੈਂਡਲ ਲਾਈਟ ਲੰਚ ਕੀਤਾ, ਡਿਨਰ ਨਹੀਂ ਕੀਤਾ ਬੇਸਿਕਲੀ। ਉਹ ਦਿਨ ਦੇ ਵਿੱਚ ਵੀ ਔਰ ਸ਼ਾਮ ਦਾ ਮਾਹੌਲ ਹੁੰਦਾ ਉੱਥੇ। ਖੈਰ ਉਹ ਅਸੀਂ ਖਾਣਾ ਛਾਣਾ ਖਾਇਆ ਤੇ ਉਹ ਸਾਡਾ ਦੋਸਤ ਜਿਹੜਾ ਸੀ ਨਾ ਜੀ, ਰਾਣਾ ਸਾਜਦ, ਉਹ ਥੋੜਾ ਇਮੋਸ਼ਨਲ ਕਰ ਰਿਹਾ, ਯਾਰ ਨਾ ਇੱਕ ਸ਼ਾਇਦ ਤੁਸੀਂ ਮੇਰੇ ਵੱਲੋਂ ਜ਼ਰਾ ਆਰਡਰ ਕਰ ਲਓ, ਠੀਕ ਹੈ, ਉਹਦਾ ਬਿੱਲ ਮੈਂ ਦਿਆਂਗਾ। ਜੂਸ ਮੇਰੇ ਵੱਲੋਂ ਹੋ ਗਿਆ। ਜੂਸ ਮੇਰੇ ਵੱਲੋਂ ਹੋ ਗਿਆ। ਔਰ ਮੈਂ ਆਪੇ ਕੀਤਾ। ਹਾਂਜੀ, ਨਹੀਂ ਦੱਸਿਆ ਮੈਂ ਸੀਗਾ, ਕਿਉਂਕਿ ਮੈਂ ਪੀਆ ਸੀ ਨਾ ਕੁਝ ਦਿਨ ਪਹਿਲਾਂ। ਤੇ ਉਹ ਉਹਨੇ ਕਿਹਾ ਦੱਸੋ ਕੀ ਆ, ਉਹ ਮੈਨੂ ਲੈ ਕੇ ਆਇਆ ਤੇ ਅਸੀਂ ਕਿਹਾ ਯਾਰ ਪੀਨਾ ਕਲਾਡਾ ਮੰਗਾ ਲਾ। ਉਹ ਰੇਟ ਉਹਨੇ ਦੇਖਿਆ ਕੋਈ ਨਹੀਂ, ਉਹਦਾ ਰੇਟ ਕੀ ਆ। ਅਸੀਂ 3 ਗਲਾਸ ਜਿਹੜੇ ਨਾ ਉਹ ਆਰਡਰ ਕਰ ਦਿੱਤੇ ਜੀ। ਤੇ ਉਹ ਫਿਰ ਜਦੋਂ ਵੇਟਰ ਜਿਹੜਾ ਲੈ ਕੇ ਆਇਆ ਬਿੱਲ, ਉਹਨੇ ਰੋਟੀ ਦਾ ਵੀ ਬਿੱਲ ਤੇ ਪੀਨਾ ਕਲਾਡਾ ਦਾ ਬਿੱਲ ਇਕੱਠਾ ਹੀ ਦਿਆ ਸਾਨੂੰ। ਉਹ ਜਦੋਂ ਬਿੱਲ ਦੇਖਿਆ ਤੇ ਰੋਟੀ ਦਾ ਬਿੱਲ ਘਟ ਗਿਆ ਤੇ ਪੀਨਾ ਕਲਾਡਾ ਦਾ ਵੱਧ ਗਿਆ। ਤੇ ਉਹ ਜਦੋਂ ਮੈਂ ਉਹ ਬਿੱਲ ਚੱਕ ਕੇ ਸਾਜਦ ਸਾਹਿਬ ਦੇ ਸਾਹਮਣੇ ਰੱਖਿਆ, ਮੈਂ ਕਿਹਾ ਯਾਰ ਬਿੱਲ ਤੂੰ ਦੇਣਾ ਤੇ ਇਹ ਬਿੱਲ ਮੈਂ ਦੇਣਾ। ਉਹ ਦੇਖ ਕੇ ਕਹਿੰਦਾ ਭਾਈ ਸਾਹਿਬ ਰੋਟੀ ਦਾ ਬਿੱਲ ਤੂੰ ਦੇਣਾ, ਮੈਂ ਤਾਂ ਜੂਸ ਦਾ ਦੇਣਾ। ਤੇ ਮੈਂ ਕਿਹਾ ਜਨਾਬ ਜੂਸ ਦਾ ਹੀ ਆ। ਜੂਸ ਦਾ ਬਿੱਲ ਦੇਣ ਦਾ ਜ਼ਿਆਦਾ ਸੀ, ਰੋਟੀ ਜਿਹੜੀ ਅਸੀਂ ਖਾਈ ਸੀ ਉਹਦਾ ਬਿੱਲ ਘੱਟ ਸੀ। ਉਦੋਂ ਅਸੀਂ ਯਾਨੀ ਕਿ ਜੌਬਲੈਸ ਵੀ ਸੀਗੇ, ਵੀ ਐਡੀ ਕਮਾਈ ਕਮੂਈ ਵਾਲਾ ਇਜ਼ਾਹਤ ਤਾਂ ਆਇਆ ਸੀਗਾ। ਅਸੀਂ ਤਾਂ ਜਦੋਂ ਬਸ ਇੱਧਰ ਹੀ ਸੀ ਕੰਮ। ਉਹ ਬਾਈ ਇਜ਼ਾਹਤ ਨੂੰ ਆਪਣਾ ਨਜੀਬੁੱਲਾ ਸਾਜਦ ਨੂੰ ਜੀ ਓਵਰ ਪਲੰਟੀ ਐਵੇਂ ਪੈ ਗਈ ਮੁੱਠੀ ਦੇ ਵਿੱਚ, ਉਹਨੂੰ ਪਤਾ ਨਹੀਂ ਸੀ ਵੀ ਕਿੰਨੇ ਦਾ ਹੈਗਾ। ਠੀਕ ਆ ਜੀ, ਗੱਲ ਹੈਗੀ ਆ, ਅਸੀਂ ਆਪਣਾ ਕੰਮ ਵੀ ਨਿਬੇੜ ਲਿਆ। ਸਾਦ ਅੰਟਾਲ ਸਾਹਿਬ ਨੇ ਆਪਣੇ ਉਹ ਵੀ ਲੈ ਲਏ ਜੀ ਸੌਦਾ ਸਲਬ ਘਰ ਵਾਸਤੇ ਜਿਹੜੇ ਲੈਣੇ ਸੀਗੇ। ਅਸੀਂ ਵੀ ਅਲਹਮਦੁਲਿਲਾ ਦਵਾਈ ਲੈ ਲਈ ਹੈ ਜੀ। ਹੁਣ ਘਰ ਵੱਲੇ ਨੂੰ ਅਸੀਂ ਜਾ ਰਹੇ ਹਾਂ ਤੇ ਮਾਸ਼ਾਅੱਲਾ ਤੁਸੀਂ ਦੇਖੋ ਨਾਜ਼ਰ ਵੀ ਪਿੰਡ ਬਾਟ ਬੈਠਾ ਟੈਟ ਤਿਆਰ ਹੋਇਆ, ਜੂਸ ਪੀ ਰਿਹਾ, ਸੂਟ ਪਾਈ ਜੂਸ ਪੀ ਰਿਹਾ ਜੀ। ਤੇ ਠੀਕ ਹੈ ਜੀ, ਸਾਨੂੰ ਹੁਣ ਤੁਸੀਂ ਦਿਓ ਜੀ ਇਜਾਜ਼ਤ। ਅੱਜ ਦਾ ਵਲੌਗ ਅਸੀਂ ਇੱਥੇ ਹੀ ਖਤਮ ਕਰਾਂਗੇ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਮੁਹੱਬਤਾਂ ਵੰਡਣ ਲਈ ਬਹੁਤ ਬਹੁਤ ਸ਼ੁਕਰੀਆ, ਦੁਆਵਾਂ ਲਈ ਵੀ ਬਹੁਤ ਸ਼ੁਕਰੀਆ। ਯਕੀਨ ਕਰੋ ਜਦੋਂ ਤੁਹਾਡੀਆਂ ਦੁਆਵਾਂ WhatsApp ਤੇ ਪੜ੍ਹੀ ਦੀਆਂ, ਮੈਸੇਜ ਪੜ੍ਹੀ ਦੇ ਆ ਨਾ, ਤੁਹਾਡੇ ਸੁਨੇਹੇ ਪੜ੍ਹੀ ਦੇ ਆ, ਤੇ ਦਿਲ ਜਿਹੜਾ ਨਾ ਇੰਨਾ ਰਾਜੀ ਹੋ ਜਾਂਦਾ ਵੀ ਉਹਦੇ ਵਾਸਤੇ ਅਲਫਾਜ਼ ਨਹੀਂ ਹੈਗੇ ਵੀ ਕਿੱਦਾਂ ਤੁਹਾਡੇ ਅੱਗੇ ਉਹ ਗੱਲ ਕਰ। ਤੇ ਹੁਣ ਜੀ ਬਾਕੀ ਲਵ ਯੂ ਹੋ ਗਿਆ ਸਾਰੇ ਭਰਾਵਾਂ ਦੇ ਨਾਲ। ਪੰਜਾਬੀ ਜਨਾਬ ਜਿੱਥੇ ਜਿੱਥੇ ਵੀ ਬੈਠਾ, ਜਿੱਥੇ ਜਿੱਥੇ ਵੀ ਬੋਲੀ ਜਾਂਦੀ ਹੈ, ਸਭ ਜ਼ਿੰਦਾਬਾਦ ਜੀ। ਪਾਕਿਸਤਾਨ ਜ਼ਿੰਦਾਬਾਦ। ਰੱਬ ਰੱਖ।